ਭਾਗ ਸਿਉ ਮਿੰਦਰ ਸਿਉ ਭਗਤ ਸਿਉ ਏਦਾਂ ਬੇਲੀ ਸਾਥੀ ਯਾਦ ਨਾਇਬ ਸਿਉ ਕੀ ਕੀਤਾ ਤਕਦੀਰੇ ਦੋ ਰੋੜ ਛੱਡੇ ਦੁਸ਼ਮਣ ਦੀ ਹੁੰਦੀਆਂ ਹੀ ਹੁਣ ਤੁਹਾਡੇ ਨਾਲ ਕੋਈ ਦੁਸ਼ਮਣ अस्सलाम वालेकुम की हाल है मित्रों प्यारे ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਇਸ ਵੇਲੇ ਸਾਡੇ ਨਾਲ ਇੱਕ ਬਜ਼ੁਰਗ ਨੇ ਜਿਨ੍ਹਾਂ ਨੇ ਪਾਰਟੀਸ਼ਨ ਤੋਂ ਪਹਿਲੇ ਜਿਹੜੇ ਜਵਾਨੀ ਤੱਕ ਪਹੁੰਚ ਚੁੱਕੇ ਸਨ ਜਿਹੜੇ ਉਦੋਂ 25 26 27 ਵਰ੍ਹਿਆਂ ਦੇ ਸਨ ਇਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਉਹ ਸਾਰੇ ਵਾਰਦਾਤ ਉਹ ਸਾਰਾ ਸਾਨਹਾ ਜਿਹੜਾ ਉਸ ਵੇਲੇ ਹੋਇਆ 47 ਵਿੱਚ ਜਿਹੜੀ ਵੰਡ ਹੋਈ ਹੈ ਮੇਰੇ ਪੰਜਾਬ ਦੀ ਉਹ ਸਾਰੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਚਿੱਤ ਵਿੱਚ ਹੋਏਗੀ ਆਹ ਕਹਾਣੀ ਆਪਣੇ ਲਫ਼ਜ਼ਾਂ ਵਿੱਚ ਕਿਵੇਂ ਬਿਆਨ ਕਰਦੇ ਨੇ ਸਾਨੂੰ ਪਿੰਡ ਵਾਲਿਆਂ ਦੱਸਿਆ ਜਿਹੜੇ ਪਿੰਡ ਅਸੀਂ ਇਸ ਵੇਲੇ ਬੈਠੇ ਆ ਕਿ ਜਦ ਵੀ ਇਹ ਜ਼ਿਕਰ ਕਰਦੇ ਨੇ ਉਸ ਵੇਲੇ ਦਾ ਉਸ ਦੁੱਖ ਦਾ ਜ਼ਿਕਰ ਕਰਦੇ ਨੇ ਤੇ ਰੂਹ ਪੈਂਦੇ ਨੇ ਅਥਰੂ ਆ ਜਾਂਦੇ ਨੇ ਜ਼ਾਹਰ ਹੈ ਕਿ ਉਹ ਸਾਰੇ ਮਾਮਲਾਤ ਨੂੰ ਵੇਖਣਾ ਉਹ ਮੇਰਾ ਨਹੀਂ ਖਿਆਲ ਕਿ ਉਹ ਕੋਈ ਹੌਸਲੇ ਦੀ ਗੱਲ ਹੈ ਉਹ ਬਹੁਤ ਦੁੱਖ ਵਾਲੀ ਗੱਲ ਹੈ ਮੈਂ ਕਦੀ ਸੁਣਾ ਵੀ ਕਿਸੇ ਬਜ਼ੁਰਗ ਕੋਲੋਂ ਤੇ ਮੇਰੇ ਲੂ ਕੰਡੇ ਖੜੇ ਹੋ ਜਾਂਦੇ ਮੇਰੇ ਅੱਖਾਂ 'ਚ ਅਥਰੂ ਆ ਜਾਂਦੇ ਮੈਂ ਇੰਝ ਹੀ ਫੀਲ ਕਰਨਾ ਕਿ ਜਿਵੇਂ ਇਹ ਸਾਰਾ ਕੁਝ ਮੇਰੇ ਨਾਲ ਹੋਇਆ ਕਿਉਂਕਿ ਮੇਰਾ ਖਾਨਦਾਨ ਉਧਰੋਂ ਉੱਜੜ ਕੇ ਆਇਆ ਜਦੋਂ ਉਜਾੜੇ ਹੋਏ ਜਦੋਂ ਪਾੜੇ ਪਏ 47 ਦੀ ਪਾਰਟੀਸ਼ਨ ਵਿੱਚ ਜਦੋਂ ਮੇਰੇ ਪੰਜਾਬ ਦੀ ਵੰਡ ਹੋਈ ਹੈ ਔਰ ਦੁੱਖ ਦੀ ਗੱਲ ਇਹੀ ਹੈ ਕਿ ਸਿਰਫ ਪੰਜਾਬ ਦੀ ਵੰਡ ਹੋਈ ਹੈ ਬਾਕੀ ਸਾਰਾ ਦੇਸ਼ ਜਿਹੜਾ ਹੈ ਉੱਥੇ ਆਪਣੀ ਜਗ੍ਹਾ ਤੇ ਵਸ ਰਿਹਾ ਸਿਰਫ ਪੰਜਾਬ ਦੇ ਟੋਟੇ ਕੀਤੇ ਗਏ ਤੇ ਖੈਰ ਆ ਲੰਬੀ ਇੱਕ ਕਹਾਣੀ ਹੈ ਤੇ ਅਸੀਂ ਇੱਕ ਅਜਿਹੇ ਬਜ਼ੁਰਗ ਦੇ ਨਾਲ ਜਿਨ੍ਹਾਂ ਨੇ ਆਪਦੀ ਜਵਾਨੀ ਉੱਥੇ ਹੰਡਾਈ ਉਸ ਟਾਈਮ ਤੇ ਜਵਾਨ ਹੋਏ ਆਪਦਾ ਬਚਪਨ ਆਪਦਾ ਲੜਕਪਨ ਆਪਦੀ ਮਾਂ ਦੀਆਂ ਲੋਰੀਆਂ ਉਸ ਵਿਹੜੇ 'ਚ ਜਿੱਥੇ ਉਹਨਾਂ ਨੇ ਸੁਣੀਆਂ ਉਸ ਵਿਹੜੇ ਨੂੰ ਕਿਵੇਂ ਛੱਡ ਕੇ ਆਏ ਉਹਨਾਂ ਤੇ ਕਿਵੇਂ ਬੀਤੀ ਸਾਰੀ ਗੱਲਬਾਤ ਕਰਨੇ ਆ ਅਸਲਾਮ ਵਾਲੇਕੁਮ ਜੀ ਵਾਲੇਕੁਮ ਕੀ ਹਾਲ ਹੈ ਜੀ ਬਜ਼ੁਰਗੋ ਤੁਹਾਡਾ ਅੱਲਾਹ ਦੀ ਮਿਹਰਬਾਨੀ ਸ਼ੁਕਰ ਫਿਰ ਅੱਲਾਹ ਮੈਂ ਪ੍ਰੋਗਰਾਮ ਮਤਲਬ ਸਟਾਰਟ ਕੀਤਾ ਹੈ ਹਜੇ ਮੈਂ ਗੱਲ ਕਰਨਾ ਸ਼ੁਰੂ ਕੀਤੀ ਹੈ ਤੇ ਬਜ਼ੁਰਗਾਂ ਦੀ ਅੱਖਾਂ 'ਚ ਅਥਰੂ ਨੇ ਇੱਥੋਂ ਤੁਸੀਂ ਇਹਨਾਂ ਦੇ ਦੁੱਖ ਦਾ ਅੰਦਾਜ਼ਾ ਲਾ ਸਕਦੇ ਆ ਕਿ ਇਹਨਾਂ ਨੂੰ ਅੱਜ ਵੀ ਉਹ ਗੱਲ ਚੇਤੇ ਹੈ ਔਰ ਸਾਡੇ ਆਲੇ ਦੁਆਲੇ ਕੋਈ 15-20 ਲੋਕ ਬੈਠੇ ਨੇ ਇਸ ਗੱਲ ਨੂੰ ਸਾਈਡ ਤੇ ਕਰਕੇ ਕਿ ਮੈਨੂੰ ਕੋਈ ਵੇਖ ਰਿਹਾ ਹੈ ਮੇਰੇ ਕੋਲ ਕੋਈ ਬੈਠਾ ਹੈ ਤੇ ਅੱਖਾਂ 'ਚ ਅਥਰੂ ਨੇ ਇਸ ਗੱਲ ਦਾ ਮਤਲਬ ਆ ਹੁੰਦਾ ਕਿ ਅੰਦਰ ਬਹੁਤ ਦੁੱਖ ਹੈ ਅੰਦਰ ਇੱਕ ਲਾਵਾ ਹੈ ਤੇ ਬਜ਼ੁਰਗੋ ਜਦੋਂ ਪਾਰਟੀਸ਼ਨ ਹੋਈ ਹੈ ਜਦੋਂ ਵੰਡ ਹੋਈ ਹੈ ਹਾਂਜੀ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰਾ ਖਿਆਲ ਹੈ 20-25 ਸਾਲ ਦੀ ਹੋਣੀ 25 ਸਾਲ ਤਕਰੀਬਨ ਤੁਹਾਡੀ ਉਮਰ ਸੀ ਤੁਸੀਂ ਅੱਗੇ ਦੱਸਿਆ ਕਿ 103 ਸਾਲ ਤੁਹਾਡਾ 103 ਜਾਂ 4 ਸਾਲ ਤੁਹਾਡੇ 118 ਦੀ 1918 ਦੀ ਪੈਦਾਇਸ਼ ਤੁਹਾਡੀ ਹਾਂਜੀ ਤੇ ਸਕੂਲ ਜਾਂਦੇ ਸੋ ਉਦੋਂ ਪੜ੍ਹੇ ਹੋ ਨਹੀਂ ਸਕੂਲ ਨਹੀਂ ਗਏ ਉਦੋਂ ਕਦੋਂ ਪੜ੍ਹਾਈਆਂ ਹੁੰਦੀਆਂ ਸੀਗੀਆਂ ਹਾਂ ਜਦੋਂ ਐਲਾਨ ਹੋਇਆ ਕਿ ਵੰਡ ਹੋਣੀ ਹੈ ਤੇ ਤੁਸੀਂ ਇੱਥੋਂ ਉੱਠ ਜਾਓ ਚਲੇ ਜਾਓ ਉਹ ਜ਼ਰਾ ਫੀਲਿੰਗ ਉਹ ਜ਼ਰਾ ਜਿਹੜਾ ਮੰਜ਼ਰ ਸੀ ਸਾਡੇ ਨਾਲ ਸਾਂਝਾ ਕਰੋ ਜੀ ਉਦੋਂ ਆਖਿਆ ਵੀ ਉਧਰ ਪਾਕਿਸਤਾਨ ਚਲੇ ਜਾਣਾ ਤੁਸੀਂ ਪਾਕਿਸਤਾਨ ਬਣ ਗਿਆ ਤੁਹਾਡੇ ਵਾਸਤੇ ਬਸ ਅਸੀਂ ਈਦ ਦਾ ਦਿਨ ਸੀ ਥਾਲੀਆਂ ਸੇਵੀਆਂ ਪਾਈਆਂ ਖਾਣ ਲੱਗੇ ਉਧਰ ਸਿੱਖ ਪੈ ਗਏ ਜਥਾ ਆ ਗਿਆ ਕੋਲੇ ਬਾਣਕਿਆਂ ਦਾ ਪਿੰਡ ਸੀ ਜਗਰਾਵਾਂ ਦੇ ਉਹ ਸਿੱਖ ਪੈ ਗਏ ਮਾਰਨ ਨੂੰ ਅਸੀਂ ਜਾ ਕੇ ਫਸਲਾਂ ਲੱਗ ਥਾਲੀਆਂ ਉਸੇ ਦਿਨ ਪਈਆਂ ਰਹੀਆਂ ਹਾਂਜੀ ਅੱਜ ਦੇ ਲੋਕ ਬਸ ਮੁੜ ਕੇ ਚਲੇ ਗਏ ਇਕੱਠੇ 15-20 ਇਕੱਠੇ ਕਰ ਲਏ ਜਿਹੜੇ ਫੜੇ ਗਏ ਫਸਲਾਂ ਦੇ ਲੱਭ ਕੇ
ਹੂੰ ਉਹਨਾਂ ਨੂੰ ਮਾਰਨ ਲੱਗੇ ਸੀ ਹਾਂ ਤੇ ਸਾਡੇ ਪਿੰਡ ਦੇ ਜਿਹੜੇ ਸਿੱਖ ਸੀ ਹੂੰ ਉਹ ਗਏ ਸੀ ਕੋਈ ਤਿੰਨਾਂ ਕਬੀਲਾਂ ਦੇ ਕੰਪ ਸੀ ਹੂੰ ਉੱਥੇ ਕਹਿਣ ਗਏ ਸੀ ਵੀ ਅਸੀਂ ਮੁਸਲਮਾਨਾਂ ਨੂੰ ਲੈ ਆਈਏ ਹਾਂ ਤੇ ਉਹ ਮਿਲਟਰੀ ਜਿਹੜੀ ਸੀ ਵੀ ਜਾ ਲੈ ਆ ਉਹਨੂੰ ਹੂੰ ਉਹ ਇਕੱਠੇ ਕਰਕੇ ਤੇ ਸਾਨੂੰ ਫਿਰ ਉੱਥੇ ਕੰਪ ਛੱਡਿਆ ਜਿਹੜੇ 15-20 ਸੀ ਮਾਰਨ ਵਾਲੇ ਨਾ ਹੂੰ ਤੇ ਉਹਨਾਂ ਤੇ ਗੋਲੀ ਚਲਾਤੀ ਸਿੱਖਾਂ ਤੇ ਹੂੰ ਆਪਦਿਆਂ ਤੇ ਹੂੰ ਵੀ ਤੁਸੀਂ ਇਹ ਕੰਮ ਕਿਉਂ ਕਰਨ ਲੱਗੇ ਹੂੰ ਉਹਨਾਂ ਨੇ ਵੀ ਅੱਗੇ ਫੌਜੀ ਸੀ ਉਹ ਹੂੰ ਤੇ ਉਹਨਾਂ ਨੇ ਵੀ ਗੋਲੀ ਚਲਾਤੀ ਫਿਰ ਭੱਜ ਗਏ ਹੂੰ ਭੱਜ ਕੇ ਛੱਡ ਕੇ ਉਹਨਾਂ ਨੂੰ 15-20 ਜਿਹੜੇ ਫੜੇ ਸੀ ਮੁੰਡੇ ਹੂੰ ਬੁੜੀਆਂ ਮੁੰਡੇ ਤੇ ਭੱਜ ਗਏ ਉੱਥੋਂ ਉਹ ਸਾਨੂੰ ਇਕੱਠੇ ਕਰਕੇ ਕੋਈ ਜਿਹੜੇ ਗਰੀਬ ਆਦਮੀ ਸੀ ਉਹਨਾਂ ਨੇ ਦਾਣੇ ਵੀ ਦਿੱਤੇ ਹੂੰ ਹਾਂਜੀ ਤੇ ਸਾਨੂੰ ਕੰਪ ਦੇ ਵਿੱਚ ਛੱਡਿਆ ਜ਼ਿਲ੍ਹਾ ਕਿਹੜਾ ਸੀ ਉਧਰ ਆਪਣਾ? ਲੁਧਿਆਣਾ ਲੁਧਿਆਣਾ। ਤੇ ਪਿੰਡ ਕਿਹੜਾ ਸੀ? ਤਹਿਸੀਲ ਜਗਰਾਉਂ ਤਹਿਸੀਲ ਜਗਰਾਵਾਂ। ਹਾਂਜੀ ਸ਼ਹਿਰ ਬੜਾ ਬਾਂਕਾ ਸ਼ਹਿਰ ਹਾਂ ਹਾਂ ਹਾਂਜੀ ਜਗਰਾਵਾਂ ਅੱਜ ਵੀ ਬੜਾ ਰੂਪ ਤੇ ਹੈ। ਹਾਂਜੀ ਤੇ ਉੱਥੇ ਮੀਂਹ ਮੌਕਮਦੀਨ ਦਾ ਮੇਲਾ ਲੱਗਦਾ ਹਾਂ ਕਿਹੜਾ ਮੇਲਾ ਲੱਗਦਾ ਸੀ? ਮੀਂਹ ਮੌਕਮਦੀਨ ਦਾ ਮੀਆਂ ਮੁਹਕਮਦੀਨ ਦਾ। ਹਾਂ ਮੌਕਮਦੀਨ ਅੱਛਾ ਅੱਛਾ। ਤੇ ਉਹ ਜਿਹੜੇ ਕੋਲੇ ਸੀ ਨਾ ਉਹ ਪਿੰਡ ਅੱਗੇ ਮੈਂ ਨਾਂ ਲਿਆ ਸੀ ਭੁੱਲ ਗਿਆ ਮਾਨੂ ਕੇ ਹੂੰ ਹੁਣ ਉਹ ਉੱਥੇ ਮੇਲਾ ਲਾਉਂਦੇ ਉਹ ਹੂੰ ਮੰਨਦੇ ਸੀ ਉਹਨੂੰ ਹੂੰ ਹੂੰ। ਤੇ ਜਦੋਂ ਤੁਸੀਂ ਉੱਥੇ ਕੈਂਪ ਵਿੱਚ ਆ ਗਏ ਹੋ ਹਾਂਜੀ ਉਸ ਤੋਂ ਬਾਅਦ ਕਿੰਨੇ ਦਿਨ ਕੈਂਪ 'ਚ ਰਹੇ ਤੁਸੀਂ? 3 ਮਹੀਨੇ ਕੈਂਪ ਓਏ ਹੋਏ ਹੋਏ। ਤੇ ਉਹ ਕੈਂਪ ਦੇ ਕੀ ਹਾਲਾਤ ਸੀ? ਕੈਂਪ ਦੇ ਹਾਲਾਤ ਕੋਈ ਚੀਜ਼ ਖਾਣ ਨੂੰ ਨਹੀਂ 3 ਦਿਨਾਂ ਬਾਅਦ ਅੱਧ ਪਾਤਾ ਜੀ ਦਾ ਮਿਲਦਾ ਓਏ ਹੋਏ। ਉਹ ਵੀ ਅੱਧ ਭਾਜੀ ਦਾ ਗੁਆਰੇ ਦਾ ਆਟਾ ਹੂੰ ਸੀਮੈਂਟ ਵਰਗਾ ਤੇ ਰੁਪਈਏ ਦਾ ਪਾਈਆ ਜਿਹਨੂੰ ਖਾਣ ਨੂੰ ਗੁੜ ਨੂੰ ਦਿਲ ਨਹੀਂ ਸੀ ਕਰਦਾ ਹੂੰ ਉਹ ਗੁੜ ਰੁਪਈਏ ਦਾ ਪਾਈਆ ਮਿਲਦਾ ਓਏ। ਹਾਂਜੀ ਤੇ ਜਦੋਂ ਉੱਥੋਂ ਤੁਸੀਂ ਇੱਕ ਉਹਨਾਂ ਦੇ ਸ਼ਹਿਰ ਜਗਰਾਵਾਂ ਦਾ ਲੱਡੂ ਮੌਲਵੀ ਸੀ ਹਾਂ ਲੱਡੂ ਉਹਨੂੰ ਕਹਿੰਦੇ ਸੀ ਮਧਰੇ ਕਰਦਾ ਸੀ ਹੂੰ ਉਹ ਐਸਾ ਝਾਕ ਸੀ ਨਾ ਹੂੰ ਬਈ ਜਿਹੜਾ ਰੋਜ਼ਾਂ ਦੇ ਮਹੀਨੇ ਕੋ ਖਾਂਦਾ ਨਜ਼ਰ ਆ ਜਾਵੇ ਹੂੰ ਉਹਦਾ ਸਿਰ ਲਾ ਦਿੰਦਾ ਸੀ ਹੂੰ ਇੰਨਾ ਸਖਤ ਸੀ ਉਹ। ਅੱਛਾ। ਹਾਂਜੀ ਲੱਡੂ ਮੌਲਵੀ ਮਸ਼ਹੂਰ ਸੀ ਤੇ ਉੱਥੇ ਜਿੱਥੇ ਤੁਸੀਂ ਉਹ ਜਗਰਾਵੇਂ ਰਹਿੰਦੇ ਸੀ ਉੱਥੇ ਫਿਰ ਉਹਦੇ ਦੁਸ਼ਮਣ ਸੀ ਹੂੰ ਉਹ ਜਦੋਂ ਉਧਰੋਂ ਨਿਕਲਿਆ ਬੁਰਖਾ ਪਾ ਕੇ ਨਿਕਲਿਆ ਹੂੰ ਲਾਹੌਰ ਨਾ ਕੰਪ ਦੇ ਵਿੱਚੋਂ ਹੂੰ ਬੁਰਖਾ ਪਾ ਕੇ ਤੇ ਉੱਥੋਂ ਆਇਆ ਹੂੰ ਇਹਦੋਂ ਫਿਰ ਪਤਾ ਨਹੀਂ ਕੀ ਕੀਤਾ ਹੂੰ ਇੱਕ ਅੰਗਰੇਜ਼ ਤੇ ਇੱਕ ਮੇਮ ਹੋ ਗਏ ਆ ਹੂੰ ਜਾ ਕੇ ਤੇ ਉਹਨਾਂ ਕੁੱਲੀਆਂ ਸੀਗੀਆਂ ਕੁੱਲੀਆਂ ਦੇ ਵਿੱਚ ਉਹਨਾਂ ਨੇ 1-2 ਘਰਾਂ ਤੋਂ ਰੋਟੀ ਲਈ ਹੂੰ ਲੈ ਕੇ ਉੱਥੇ ਆ ਜਿਹੜਾ ਬਾਹਰ ਉਹ ਕਾਮਾ ਮੱਕੀ ਉਹਨੂੰ ਸਾਦੇ ਆ ਹੂੰ ਹਾਂਜੀ ਜਾਣੀ ਜੜੀਆਂ ਬੂਟੀਆਂ ਉਹ ਪਕਾਈਆਂ ਹੁੰਦੀਆਂ ਸੀ ਮਿਰਚਾਂ ਦੇ ਪੱਤੇ ਪਕਾਏ ਹੋਣੇ ਹੂੰ ਉਹਨਾਂ ਰੋਟੀ ਤੇ ਰੱਖਿਆ ਮਾਰ ਚ ਰੱਖ ਕੇ ਤੇ ਉਹ ਇੱਧਰ ਆ ਗਏ ਤਿੰਨੀ ਦਿਨ ਫਿਰ ਹੋ ਗਿਆ ਬਈ ਤੁਸੀਂ ਪਾਕਿਸਤਾਨ ਚਲੇ ਜਾਓ ਹੂੰ ਪਰ ਤਿੰਨੀ ਦਿਨ ਉਹ ਕਾਇਮ ਚਾਲੂ ਹੋ ਗਿਆ ਅੱਛਾ। ਤੇ ਉੱਥੇ ਤੁਸੀਂ ਕੀ ਕੰਮ ਕਰ ਰਹੇ ਸੀ ਜਿੱਥੇ ਹਾਂਜੀ ਉੱਥੇ ਕੰਮ ਕੀ ਕਰ ਰਹੇ ਸੀ ਤੁਸੀਂ? ਕੰਮ ਮੇਰਾ ਪਿਓ ਵਪਾਰ ਕਰਦਾ ਅੱਛਾ। ਦਿੱਲੀ ਕਲਕੱਤਾ ਆਗਰਾ ਬੰਬਈ ਲਖਨਊ ਹੂੰ ਹਾਂਜੀ ਨਾਗਪੁਰ ਹੂੰ ਇਹ ਮੇਰੇ ਦੇਖੇ ਹੋਏ ਆ ਉਧਰ ਅੱਛਾ ਅੱਛਾ ਹਾਂਜੀ ਹਿੰਦੁਸਤਾਨ ਸਹੀ। ਤੇ ਉਹ ਘਰ ਦਾ ਨਕਸ਼ਾ ਯਾਦ ਆ ਜਿਹੜੇ ਘਰ 'ਚ ਤੁਸੀਂ ਰਹਿੰਦੇ ਸੀ ਸਾਰੇ? ਹਾਂਜੀ ਬਿਲਕੁਲ ਨਾ ਤੇ ਜੇ ਹੁਣ ਤੁਹਾਨੂੰ ਉੱਥੇ ਜਗਰਾਵੇਂ ਜਾ ਕੇ ਛੱਡਿਆ ਜਾਵੇ ਤੇ ਹਾਂਜੀ ਬੜੀ ਤਰੱਕੀ ਹੋ ਗਈ ਹੁਣ ਤਾਂ ਘਰ ਪਛਾਣ ਲਓਗੇ ਆਪ? ਮੈਂ ਹਾਂਜੀ ਘਰ ਪਛਾਣ ਸਾਰਾ ਇਲਾਕੇ ਦਾ ਮੈਂ ਜਾਣਦਾ ਜੇ ਅੱਖਾਂ ਬੰਨ੍ਹ ਕੇ ਛੱਡਿਆ ਜਾਵੇ ਹਾਂਜੀ ਫੇਰ ਵੀ ਪਛਾਣ ਲਓਗੇ? ਫਿਰ ਵੀ ਪਛਾਣ ਹਾਏ। ਤੇ ਜਦੋਂ ਭਰੇ ਘਰ ਨੂੰ ਤੁਸੀਂ ਛੱਡਿਆ ਹੈ, ਹਾਂਜੀ ਈਦ ਦਾ ਦਿਨ ਉਹ ਕਹਿੰਦੇ ਹੁੰਦੇ ਨੇ ਸਿਆਣੇ ਕਿ ਬੜੇ ਦਿਨਾਂ ਦੇ ਦਿਨ ਨਾ ਉਹ ਹਰ ਹਾਂਜੀ ਕੋਈ ਖਿਆਲ ਕਰਦਾ ਕਿ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਹਾਂਜੀ ਹਾਂਜੀ ਤੇ ਬੜੇ ਦਿਨਾਂ ਦਾ ਦਿਨ ਹੈ ਸਾਲ ਬਾਅਦ ਈਦ ਆਣੀ ਹੁੰਦੀ ਹੈ ਹਾਂ ਤੇ ਤੁਸੀਂ ਦੱਸ ਰਹੇ ਬੜੀ ਹੋ ਕਿ ਖੁਸ਼ੀ ਆ ਹੁਣ ਤਾਂ ਖੁਸ਼ੀਆਂ ਕੋਈ ਨਹੀਂ ਉਹਦਾ ਖੁਸ਼ੀ ਬੜੀ ਹੁੰਦੀ ਹਾਂ। ਬੜੀ ਖੁਸ਼ੀ ਹੁੰਦੀ ਤੇ ਉਹ ਜਦੋਂ ਤੁਸੀਂ ਆਪਦਾ ਘਰ ਛੱਡ ਕੇ ਗਏ ਹੋ ਹਾਂਜੀ ਇੱਧਰ ਨੂੰ ਆਉਣ ਲੱਗੇ ਹੋ ਭਰਿਆ ਭਰਾ 6 ਮੱਝਾਂ ਸੀ ਹਾਂ 2 ਲਿਆਉਣੀਆਂ ਸੀ ਅਜੇ ਹੂੰ ਉਹ 8 ਲਿਆਂਦੇ ਸੀ ਨਾ ਗੱਡੀ ਦੇ ਵਿੱਚ ਹਾਂ ਹਾਂ ਡੱਬੇ ਦੇ 8 ਪੈਂਦੀਆਂ ਹੂੰ ਤੇ ਉਹ 2 ਲਿਆਉਣੀਆਂ ਸੀ ਫਿਰ ਉਹ ਲਿਜਾਣੀ ਸੀ ਗੱਡੀ ਹੂੰ ਤੇ ਉਹ 6 ਮੱਝਾਂ ਉਹ ਮੈਂ ਛੱਡੀਆਂ ਸਬਜ਼ੀ ਜੋ ਕੁਛ ਸੀਗਾ ਸਭ ਪਿਆ ਤਨ ਹਾਰ ਛੱਡ ਕੇ
ਕੰਮ ਤੇ ਜਾ ਗਏ। ਸਾਰੇ ਘਰ ਦੇ ਜੀ ਸਾਰੇ ਆ ਗਏ? ਹਾਂਜੀ ਤੁਹਾਡੀ ਵਾਲਦਾ ਵੀ ਨਾਲ ਸੀ? ਹਾਂਜੀ। ਤੇ ਕੰਮ ਔਰਤਾਂ? ਤੇ ਜਾ ਕੇ ਵਿਛੜ ਗਏ। ਅੱਛਾ। 2 ਭਰਾ ਲਹਿਦਾ, ਹਾਂ ਮਾਂ ਪਿਓ ਲਹਿਦਾ, ਹਾਂ। ਅਸੀਂ ਲਹਿਦਾ, ਓਏ ਹੋਏ ਸਾਡੀ ਭੈਣ ਲਹਿਦਾ, ਇੱਕ ਭੈਣ ਸੀ 7 ਭਰਾਵਾਂ ਦੀ। ਫਿਰ ਉਸ ਵੇਲੇ ਇਕੱਠੇ ਕਿਵੇਂ ਹੋਏ? ਜਿਹੜਾ ਉਹ ਜੁਦਾਈ ਦਾ ਵੇਲਾ ਗੁਜ਼ਾਰਿਆ, ਉਹ ਕਿੰਨਾ ਦੁੱਖ ਵਾਲਾ ਸੀ ਉਹ ਵੇਲਾ? ਬਾ ਹੌਲੀ ਹੌਲੀ ਤੁਰੇ ਆਉਂਦੇ, ਬਕਸੂਰ ਆ ਕੇ ਉੱਥੇ ਐਲਾਨ ਕਰਦੇ ਸੀ ਫਲਾਣੇ ਫਲਾਣੇ ਉਹਨਾਂ ਦੇ ਜੀ ਵਿਛੜੇ ਹੋਏ ਇੱਥੇ ਆ ਜਾਣ। ਉਹ ਫਿਰ ਇਕੱਠੇ ਹੋ ਜਾਂਦੇ ਸੀ। ਨਹੀਂ, ਉਹ ਇਕੱਠੇ ਤੇ ਹੋ ਗਏ, ਹਾਂਜੀ ਲੇਕਿਨ ਉਹ ਜਿਹੜਾ ਉਹਨਾਂ ਨੂੰ ਲੱਭਦੇ ਆ, ਹਾਂਜੀ ਜਾਂ ਉਹ ਸੋਚ ਉਸ ਟਾਈਮ ਕੀ ਆਈ ਵੀ ਮੇਰੀ ਸਾਡੀ ਭੈਣ ਕਿੱਥੇ ਹੈ, ਸਾਡੀ ਮਾਂ ਕਿੱਥੇ ਹੈ? ਉਸ ਵੇਲੇ ਦਿਲ 'ਚ ਬੜੇ ਬੜੇ ਖਿਆਲ ਆਉਂਦੇ ਹੋਣੇ ਕਿਤੇ ਕਿਸੇ ਨੇ ਮਾਰਨਾ। ਤਾਂ ਉਹ ਜਿਹੜਾ ਟਾਈਮ ਗੁਜ਼ਾਰਿਆ ਹੈ ਉਹ ਬੜਾ ਨਾਜ਼ੁਕ ਟਾਈਮ ਸੀ, ਉਹ ਬੜਾ ਨਾਜ਼ੁਕ ਟਾਈਮ ਸੀ। ਤੇ ਉੱਥੇ ਬਸ ਰੋਂਦੇ ਕਲਾਂਦੇ ਵਿਛੜੇ। ਆ ਜਿਹੜਾ ਨਾ ਵਿਛੜਨ ਦਾ ਨਾਮ ਜਿਹੜਾ ਲੈਣਾ ਸੌਖਾ ਹੈ, ਹਾਂਜੀ ਇਹਨੂੰ ਬਰਦਾਸ਼ਤ ਕਰਨਾ ਜਾਂ ਇਹਨੂੰ ਫੀਲ ਕਰਨਾ ਉਹ ਬਹੁਤ ਔਖਾ ਹੈ। ਬਹੁਤ ਔਖਾ। ਤੇ ਆਪਦੇ ਜੀਆਂ ਤੋਂ ਜਿਹੜੇ ਜਿਹਨੇ ਤੁਹਾਨੂੰ ਜੰਮਿਆ ਹੈ, ਜਿਹੜੇ ਤੁਹਾਡੇ ਨਾਲ ਜੰਮੇ ਭਰਾ ਨੇ, 7 ਭਰਾਵਾਂ ਦੀ ਇੱਕੋ ਭੈਣ ਤੁਸੀਂ ਕਹਿੰਦੇ ਹੋ, ਜੀ ਤੇ ਜਦੋਂ ਉਹ ਨਜ਼ਰ ਨਾ ਆਵੇ, ਕੋਈ ਪਤਾ ਨਹੀਂ ਕਿ ਅੱਗੇ ਲੱਭਣਾ ਹੈ ਉਹਨਾਂ ਨੇ ਕਿ ਨਹੀਂ ਲੱਭਣਾ, ਬਿਲਕੁਲ। ਤੇ ਉਹ ਵੇਲਾ ਬਹੁਤ ਔਖਾ ਸੀ। ਹਾਂਜੀ ਔਖਾ। ਅੱਛਾ, ਤੇ ਆਹ ਦੱਸੋ ਕਿ ਉਹ ਜਦੋਂ ਤੁਸੀਂ ਇੱਧਰੋਂ ਕੈਂਪ ਵਿੱਚ ਆਏ ਹੋ, ਕਾਫਲੇ ਟੁਰੇ ਨੇ, ਹਾਂਜੀ ਤੇ ਉਸ ਕਾਫਲੇ ਦੇ ਆਲ ਦੁਆਲ ਵੀ ਕੋਈ ਉਦੋਂ ਵੱਡਾ ਟੁੱਕੀ ਹੁੰਦੀ ਰਹੀ? ਹਾਂਜੀ ਸਿੱਖ ਪਾਸੇ ਆਸੇ ਫਿਰਦੇ ਸੀ। ਹਾਂ ਹਾਂ ਤੇ ਤੁਸੀਂ ਵੀ ਕੋਈ ਏਦਾਂ ਦਾ ਟਾਈਮ ਗੁਜ਼ਾਰਿਆ ਕਿ ਪੈਦਲ ਟੁਰ ਕੇ ਆਏ ਹੋ ਕਿਸੇ ਜਗ੍ਹਾ ਤੇ ਤੁਸੀਂ ਉਹ ਫਸਲਾਂ 'ਚ ਕੋਈ ਰਾਤ ਗੁਜ਼ਾਰੀ ਹੈ, ਜਾਂ ਕਿਤੇ ਲੁੱਕ ਕੇ ਕਿਤੇ ਪਾਣੀਆਂ ਦੇ ਵਿੱਚ? ਨਹੀਂ ਜੀ, ਜਦੋਂ ਕੰਪ ਉੱਥੋਂ ਚੱਲ ਪਿਆ ਨਾ, ਸਿੱਧਵਾਂ ਸਲੇਮਪੁਰੋਂ ਤੋਂ ਕੰਪ ਚੱਲ ਪਿਆ, ਤੇ ਫਿਰ ਸਾਨੂੰ ਬਕਰੀਦ ਆਈ ਸੀ ਮੱਲਾਂ ਵਾਲੇ ਨਾਲੇ, ਫਿਰੋਜ਼ਪੁਰੋਂ ਪਰੇ ਆ ਮੱਲਾਂ ਵਾਲਾ ਬਾਈ, ਉੱਥੇ ਇੱਕ ਦਿਨ ਛੁੱਟੀ ਹੋਈ ਈਦ ਦੀ, ਬਕਰੀਦ ਦੀ। ਉੱਥੇ ਇੱਕ ਰਾਤ ਜਾਣੀ ਕਿਆਮ ਕੀਤਾ। ਬਸ ਫਿਰ ਦੁਨੀਆ ਤੁਰੀ ਆਉਂਦੀ ਸੀ। ਹਾਂਜੀ, ਤੇ ਫਿਰੋਜ਼ਪੁਰੋਂ ਪਰੇ ਹੈਰ ਤਾਈਂ ਚੂੜਿਆਂ ਦੀ ਫੌਜ ਲੱਗੀ ਸਾਡੇ ਮੁਹਾਜਤਬਾਦ। 3 ਦਿਨਾਂ ਦੀ ਰੋਟੀ ਮਿਰਚ ਕੁੱਟੀ ਹੋਈ ਉਹਦੇ ਨਾਲ ਖਾਣ ਲੱਗੇ, ਸੁੱਕੀ ਰੋਟੀ। ਤੇ ਆ ਕੇ ਤੇ ਉਹ ਰਾਈਫਲ ਉਹਦੇ ਮੋਢੇ ਤੇ ਰੱਖੀ, ਕਹਿੰਦਾ ਕਿਉਂ ਢਾਡੀ ਦਾ ਹੱਡ ਖਾਣ ਲੱਗੇ? ਅੱਗੇ ਹੀ ਮਰੇ ਹੋਏ ਸੀ, ਮੇਰੇ ਕੋਲ ਗੰਡਾਸੀ ਸੀ ਹੱਥ ਦੇ ਵਿੱਚ, ਮਾਰੀ ਗੰਡਾਸੀ ਹਟਾ ਦਿੱਤਾ, ਵੱਜੀ ਹੋਈ ਦੇਖ ਪਿਆ। ਮੈਂ ਫਟਾਫਟ ਰੋਟੀਆਂ ਵੀ ਉੱਥੇ ਸੁੱਟੀਆਂ, ਉੱਠੋ ਤਾਂ ਚਲੋ। ਹੈਡ ਨੰਗੇ, ਹੈਡ ਵੀ ਬੜਾ ਚੌੜਾ ਹੈਡ ਗੰਡਾ ਸਿੰਘਾ। ਬਸ ਉੱਥੋਂ ਗੰਡਾਸੀ ਚੁੱਕੀ, ਰਾਈਫਲ ਚੁੱਕੀ ਉਹਦੀ, ਇੱਥੇ ਪੱਤੋਂ ਆ ਕੇ 6-20 ਦੀ ਵੇਚੀ। ਤੇ ਆਪ ਦਾ ਭਰਿਆ ਘਰ ਛੱਡ ਕੇ ਆਉਣਾ ਨਾ ਬੜਾ ਔਖਾ ਹੁੰਦਾ ਹੈ। ਬੜਾ ਔਖਾ ਜੀ, ਬੜਾ ਔਖਾ। ਤੇ ਜਦੋਂ ਬੀਬੀਆਂ ਜਿਹੜੀਆਂ ਨੇ ਨਾ, ਘਰ ਦੀਆਂ ਔਰਤਾਂ, ਉਹ ਘਰ ਨੂੰ ਬੜੇ ਚਾਅ ਨਾਲ ਬਣਾਉਂਦੀਆਂ ਨੇ। ਉਹਨਾਂ ਨੇ ਇੱਕ ਇੱਕ ਚੀਜ਼ ਨੂੰ ਨਾ ਬੜੇ ਥਾਂ ਟਿਕਾਣੇ ਰੱਖਿਆ ਹੁੰਦਾ, ਤੇ ਲਪਾਈ ਕਰਨੀ, ਤੇ ਮੇਰੇ ਬਰਤਨ ਇੱਥੇ ਪਏ ਨੇ, ਮੈਨੂੰ ਜਹੇਜ਼ 'ਚ ਮਿਲੇ ਬਰਤਨ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਉੱਥੋਂ ਤੁਸੀਂ ਘਰੋਂ ਨਿਕਲੇ ਹੋ, ਤੇ ਤੁਹਾਡੀ ਮਾਂ ਦੇ ਦਿਲ ਤੇ ਕੀ ਗੁਜ਼ਰੀ ਆ, ਉਹਨਾਂ ਦੇ ਉਦੋਂ ਕੀ ਵਿਚਾਰ ਸੀ, ਉਦੋਂ ਕੀ, ਉਦੋਂ ਰੋਏ, ਕੁਰਲਾਏ, ਪਿੱਟੇ? ਰੋਣਾ ਕੱਲਾ ਹੋਣਾ ਸੀ, ਹੋਰ ਥੱਲੇ ਕੀ ਸੀਗਾ, ਰੋਣਾ ਹੀ ਸੀਗਾ। ਬਸ ਜਿਹੜੇ ਸਾਡਾ ਵਾਲਦ ਜਿਹੜਾ ਸੀ ਨਾ, ਉਹ ਵਕੀਲਾਂ ਵਰਗਾ ਸੀ, ਮੇਰੇ ਘਰ ਦਾ ਹੀ ਸੀ, ਮਦਰ ਆ ਗਿਆ। ਉਹਦਾ ਜਿਹੜਾ ਕੁੜਮ ਸੀ, ਵੱਡੇ ਪੁੱਤਰ ਦਾ ਸਹੁਰਾ, ਉਹ ਲੁਧਿਆਣੇ ਲੀਡਰ ਸੀ, ਹੈ ਜੱਜ ਦਾ ਲੀਡਰ। ਅੱਛਾ ਅੱਛਾ। ਉਹ ਫਿਰ ਤੁਹਾਨੂੰ ਪਤਾ ਵੀ ਅਮਰਾਤ ਤਾਂ ਹੁੰਦੀ ਆ ਨਾ, ਸਾਰੇ ਚੱਕ ਨਾਲ ਹੀ, ਪਿੰਡ ਨਾਲ ਹੀ ਦੁਸ਼ਮਣੀ ਸੀ। ਬੁਸ਼ਕਰ ਪਿੰਡ ਸੀ, 3 ਮੀਲ ਜਗਰਾਵਾਂ ਤੋਂ। ਬਸ ਉੱਥੇ ਦੁਸ਼ਮਣੀ ਸਾਰੇ ਪਿੰਡ ਨਾਲ ਸੀ। ਉਹਨਾਂ ਨੇ ਫਿਰ ਸਾਨੂੰ ਬਾਹਰੋਂ ਪੱਠਾ ਦਿੱਤਾ ਵੀ ਕੱਢਣਾ ਬੰਦ ਕਰ ਦਿੱਤਾ, ਨਿਕਲਣਾ ਦੇਣ ਪਿੰਡੋਂ। ਹਾਂਜੀ,
2-3 ਮੁਕੱਦਮੇ ਕੀਤੇ, ਇੱਕ ਮੁੰਡੇ ਨੇ ਵੀ ਮਾਰਿਆ ਉਹਨਾਂ ਨੇ। ਹਾਂਜੀ, ਉਹ 2 ਬੰਦੇ ਫਿਰ ਜੇਲ੍ਹ 'ਚ ਗਏ। ਉਹ ਲੀਡਰ ਨੇ ਕੁੜਮ ਜਿਹੜਾ ਸੀ ਨਾ, ਬੜੀ ਇਮਦਾਦ ਕੀਤੀ। ਹਾਂਜੀ ਤੇ ਜਿਹੜੇ ਤੁਹਾਡੇ ਯਾਰ ਬੇਲੀ ਸਨ, ਹਾਂਜੀ ਉਹ ਪਤਾ ਉਹਨਾਂ ਦੇ ਨਾਮ ਯਾਦ ਨੇ? ਹਾਂਜੀ, ਕੀ ਨਾਮ ਸੀ ਉਹਨਾਂ ਭਾਗ ਸਿਉਂ, ਮਿੰਦਰ ਸਿਉਂ, ਦਾ? ਭਗਤ ਸਿਉਂ, ਏਦਾਂ ਬੇਲੀ ਸਾਥੀ ਯਾਦ, ਨਾਇਬ ਸਿਉਂ। ਤੇ ਉਹ ਸਿੱਖਾਂ ਦੇ ਨਾਲ ਬੜੀ ਯਾਰੀ, ਬੜਾ ਹਾਂਜੀ, ਪ੍ਰਤੀ ਸੀ ਉਹਨਾਂ ਦੇ ਨਾਲ। ਬੜਾ ਪਿਆਰ ਸੀ, ਬੜਾ ਪਿਆਰ। ਉਸ ਟਾਈਮ ਤੇ ਜਿਹੜੇ ਦੁਸ਼ਮਣ ਸੀ ਨਾ, ਉਹ ਸਾਨੂੰ ਹਿਫਾਜ਼ਤ ਨਾਲ ਛੱਡ ਕੇ ਗਏ ਕੈਂਪ ਦੇ ਵਿੱਚ। ਹਾਂ, ਕਹਿਣ ਲੱਗੇ ਸਦਰ ਦੀ ਨਾ ਵਸਦੇ ਸੀ ਇਕੱਠੇ, ਤੇ ਦੁਸ਼ਮਣ ਵੀ ਹੁੰਦੀਆਂ ਹੀ। ਹੁਣ ਤੁਹਾਡੇ ਨਾਲ ਕੋਈ ਦੁਸ਼ਮਣ ਨਹੀਂ, ਪਿਆਰ ਨਾਲ ਸਾਨੂੰ ਕੈਂਪ ਦੇ ਵਿੱਚ ਛੱਡ ਕੇ ਗਏ। ਹਾਂ ਵੀ ਹੁਣ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ? ਹਾਂਜੀ, ਕੋਈ ਦੁਸ਼ਮਣੀ ਨਹੀਂ, ਬੜੇ ਪਿਆਰ ਨਾਲ। ਹਾਂ, ਸਾਡੀ ਫਿਰ 12 ਕਿੱਲਿਆਂ ਦੀ ਵਾਹੀ ਕੀਤੀ। ਜਦ ਸਾਨੂੰ ਨਿਕਲਣਾ ਦੇਣ ਨਾ, ਅਸੀਂ ਉਹ ਜਿਹੜੇ ਬਾਹਰਲੇ ਪਿੰਡਾਂ ਦੇ ਉੱਥੇ ਜ਼ਮੀਨ ਸੀ, ਉਹਨਾਂ ਕੋਲ ਮਾਮਲੇ ਤੇ ਕਹਿੰਦੇ ਸੀ। ਏਦਾਂ ਤਾਂ ਠੇਕਾ ਕਹਿੰਦੇ ਆ ਨਾ, ਉਧਰ ਕਹਿੰਦੇ ਸੀ ਮਾਮਲੇ ਤੇ। ਉਹ ਅਸੀਂ ਜ਼ਮੀਨ ਲੈ ਲਈ, ਉਹ ਵਾਹੀ ਸੀ। ਜਦੋਂ ਇੱਧਰ ਗਏ ਆ ਨਾ, ਤੇ ਉਦੋਂ ਮੱਕੀ, ਬਾਜਰਾ ਵਗੈਰਾ, ਕਪਾਹ, ਹਾਂਜੀ, ਇਹ ਛੱਡ ਕੇ ਆਏ ਆ। ਤੇ ਉਹ ਚੇਤੇ ਆਉਂਦਾ? ਹਾਂਜੀ ਬਿਲਕੁਲ ਬਿਲਕੁਲ, ਅਜੇ ਵੀ ਦਿਲ ਕਰਦਾ ਹੈ ਵੀ ਉਹ ਜਾਵੇ ਬੰਦਾ ਉੱਥੇ, ਉਹ ਗਲੀਆਂ, ਹਾਂਜੀ, ਉਹ ਯਾਰਾਂ ਬੇਲੀਆਂ ਨੂੰ ਜੱਫੀ ਪਾਵੇ, ਉਹ ਦੁੱਖ ਸੁੱਖ ਸਾਂਝੇ ਕਰੇ ਉਹਨਾਂ ਦੇ ਨਾਲ। ਤਾਂ ਭਾਈ ਵਕਤ ਅਜੀਬ ਸੀ, ਅਜੀਬ ਵਕਤ ਸੀ। ਕੋਈ ਸ਼ਰਾਰਤ ਦਾ, ਕੋਈ ਵਿੱਚ ਬੇਈਮਾਨੀ ਦਾ ਕੋਈ ਪਤਾ ਨਹੀਂ ਸੀ। ਹਾਂਜੀ, ਉਹ ਕੈਂਪ 'ਚ ਤੁਰੇ ਆਉਂਦੇ ਸੀ, ਪਾਸੇ ਸਿੱਖ ਸੀਗੇ ਲੁੱਟਣ ਨੂੰ, ਲਟਕੀਆਂ ਲੈ ਜਾਂਦੇ ਸੀ। ਲਟਕੀ ਵਿੱਚ ਸੋਹਣੀ ਆ ਨਾ, ਜਵਾਨ ਆ, ਉਹਨੂੰ ਕੋਈ ਕਿਸੇ ਦਾ ਨਹੀਂ ਸੀ, ਕੋਈ ਜਿਵੇਂ ਹੁਣ ਕਿਸੇ ਦਾ ਕੋਈ ਨਹੀਂ, ਉਦੋਂ ਵੀ ਕੋਈ ਨਹੀਂ। ਉਹਨੇ ਬਾਂਹ ਫਾੜਨੀ, ਖਿੱਚ ਕੇ ਲੈ ਜਾਣਾ, ਕੋਈ ਨਹੀਂ ਕਿਸੇ ਦੀ ਇਮਦਾਦ ਕਰਦਾ। ਉਹ ਫਿਰ ਅਸੀਂ ਤੁਰੇ ਆਉਂਦੇ, 2 ਬੱਚੇ ਉਹਨਾਂ ਨੇ ਉਹਨਾਂ ਦੇ ਸਿਰ ਲਾ ਕੇ ਸਾਹਮਣੇ ਦੇਖੀ ਜਾਂਦੇ। ਕਸੂਰ ਆ ਕੇ ਆ ਫਿਲਮੀ ਕੋਈ ਗਾਣੇ ਗੂਣੇ ਬਣਾਉਣ ਵਾਲੇ ਇਹ ਬੈਠੇ ਸੀ, ਉਹਨਾਂ ਨੂੰ ਪੁੱਛਦੇ ਹੁੰਦੇ ਸੀ ਵੀ ਕਿਵੇਂ ਹੋਈ, ਕਿਵੇਂ ਉਹ ਕਹਾਣੀ ਹੋਈ, ਪੁੱਛਦੇ ਹੁੰਦੇ ਸੀ। ਉਦੋਂ ਗਾਣਾ ਫਿਰ ਇਹ ਬਣਿਆ ਸੀ, ਕੀ ਕੀਤਾ ਤਕਦੀਰੇ, 2 ਰੋਡ ਛੱਡੇ, ਦਿਲ ਦੀਆਂ ਗੱਲਾਂ ਦਿਲ ਵਿੱਚ ਰਹੀ, ਗਣੀਆਂ ਗਮੀਆਂ ਆਈਆਂ, ਖੁਸ਼ੀਆਂ ਗਈਆਂ, ਜੱਗ ਦੀਆਂ ਝਟਕਾਂ ਸਹਿਣੀਆਂ ਪਈਆਂ, ਕੀ ਕੀਤਾ ਤਕਦੀਰ, 2 ਰੋਡ ਛੱਡੇ। ਵਕਤ ਉਹ ਬੜਾ ਭੈੜਾ ਵਕਤ ਸੀ। ਫਿਰ ਦੋਵੇਂ ਜੀ ਵਿਛੜ ਗਏ, ਦੋਵੇਂ ਜੀ ਰਹਿ ਗਏ, ਉਹ ਵਿਛੜ ਗਏ। ਹਾਂਜੀ, ਫਿਰ ਔਰਤ ਨੇ ਕਹਿੰਦੀ ਚੁੱਲ੍ਹੇ ਦੇ ਵਿੱਚ ਪਏ ਜਵਾਨੀ, ਕੋਲ ਨਹੀਂ ਜਬ ਦਿਲ ਦਾ ਜਾਨੀ, ਵਿਛੜੇ ਬੇ ਤਕਦੀਰ, ਕੀ ਕੀਤਾ ਤਕਦੀਰ। ਬੜਾ ਵਕਤ ਮਾੜਾ ਸੀ, ਬੜਾ ਮਾੜਾ ਸੀ ਵਕਤ। ਹੁਣ ਜਿਹੜੇ ਆਪਣੇ 5 ਜ਼ਿਲ੍ਹੇ ਗਏ ਨਾ, ਤੁਹਾਨੂੰ ਤਾਂ ਪਤਾ ਨਹੀਂ ਵੀ ਉਹ ਕੀ ਚੀਜ਼ ਸੀ ਜੀ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਚੰਡੀਗੜ੍ਹ, ਇਹ ਜ਼ਿਲ੍ਹੇ ਉੱਧਰ ਚਲੇ ਗਏ ਨਾ, ਇਹ ਸਾਰੇ ਜਿੰਨਾ ਹੁਣ ਪਾਕਿਸਤਾਨ, ਸਾਰੇ ਜਿੰਨੇ ਆਮਦਨ ਸੀ ਉਹਦੀ, ਤੀਜੀ ਆਬਾਦੀ ਸੰਘਣੀ। ਅੱਛਾ, ਇੱਕ ਆਖਰੀ ਸਵਾਲ ਜਿਹੜਾ ਅਸੀਂ ਸਾਰਿਆਂ ਕੋਲ ਪੁੱਛਦੇ ਆ, ਹਾਂਜੀ, ਉਹ ਵੇਲਾ ਚੰਗਾ ਸੀ ਜਾਂ ਹੁਣ ਠੀਕ ਹੈ? ਨਹੀਂ ਜੀ, ਉਹ ਚੰਗਾ, ਉਹ ਚੰਗਾ ਸੀ। ਹੁਣ ਦਾ ਤਾਂ ਹਾਲ ਹੀ ਕੋਈ ਨਹੀਂ, ਕੋਈ ਕਿਸੇ ਦਾ ਨਹੀਂ। ਤੁਸੀਂ ਆਪਦਾ ਦੁੱਖ ਸੁੱਖ ਸਾਡੇ ਨਾਲ ਸਾਂਝਾ ਕੀਤਾ ਤੇ ਸਾਨੂੰ ਟਾਈਮ ਦਿੱਤਾ ਜੀ। ਮਿੱਤਰੋ ਪਿਆਰਿਓ, ਉਹ ਬਜ਼ੁਰਗ ਕਹਿ ਰਹੇ ਸਨ ਕਿ ਕੀ ਕੀਤਾ ਤਕਦੀਰੇ, ਤਕਦੀਰ ਨੇ ਸਾਡੇ ਨਾਲ ਕੀ ਕੀਤਾ। ਸ਼ਾਇਦ ਅਸੀਂ ਹਰ ਉਸ ਕੰਮ ਨੂੰ ਜਿਹੜਾ ਭੈੜਾ ਹੋ ਜਾਂਦਾ ਹੈ, ਜਿਹੜਾ ਸਾਡੇ ਨਾਲ ਮਾੜਾ ਹੋ ਜਾਂਦਾ ਹੈ, ਅਸੀਂ ਉਹਨੂੰ ਤਕਦੀਰ ਦੀ ਲਿਖਿਆ ਜਾਣ ਕੇ
ਹਾਂਜੀ। ਅਸੀਂ ਦਿਲ ਨੂੰ ਤਸੱਲੀ ਦੇ ਲੈਂਦੇ ਆ। ਬਿਲਕੁਲ ਪਰ ਆ ਕਿਤੇ ਨਾ ਕਿਤੇ ਜਿਹੜੇ ਕਾਰੇ ਹੋਏ ਨੇ, ਇਹਦੇ ਵਿੱਚ ਸਾਡੇ ਆਪਦਿਆਂ ਨੇ ਸਾਡੇ ਨਾਲ ਬਹੁਤ ਵੱਡੇ ਹੱਥ ਕੀਤੇ ਨੇ। ਹਾਂ ਇਹਦੇ ਵਿੱਚ ਸਾਡੇ ਨਾਲ ਜੋ ਜੋ ਹੋਈ ਹੈ, ਉਹ ਅਫਜ਼ਲ ਜ਼ਾਹਰ ਕਹਿੰਦੇ ਨੇ ਕਿ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਹਾਂ ਅਸਾਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਲਓ ਜੀ, ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖੇ।